ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਪੰਜਾਬੀ ਕਲਚਰ ਸੈਂਟਰ ਫਰੈਜ਼ਨੋ, ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਂਟ, ਲਾਲੀ ਸਿੱਧੂ ਜੀ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਪ੍ਰੋਗਰਾਮਾਂ ਨੂੰ ਸਭ ਤੱਕ ਪਹੁੰਚਾਇਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ, ਗੱਲ ਕਰਦੇ ਸਭ ਤੋਂ ਪਹਿਲਾਂ SYL ਨਹਿਰ ਤੇ ਉਸ ਦੀ ਸੁਣਵਾਈ ਅੱਜ ਤੋਂ ਸੁਪਰੀਮ ਕੋਰਟ ਵਿੱਚ ਹੋਵੇਗੀ। ਬਿਲਕੁਲ ਜੀ, ਇਹ ਬੜਾ ਅਹਿਮ ਜਿਹੜਾ ਜੀ ਉਹ ਮਸਲਾ ਹੈ ਪੰਜਾਬ ਦੇ ਵਾਸਤੇ। ਤੁਸੀਂ ਕਹ ਲਓ ਕਿ ਪੰਜਾਬ ਦੀ ਇਹ ਲਾਈਫ ਲਾਈਨ ਜਿਹੜੀ ਜੀ ਉਹ ਹੈਗੀ ਆ। ਪਿਛਲੇ ਸਮੇਂ ਤੋਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਨੇ, ਜਿਵੇਂ ਉਹਨਾਂ ਨੇ ਇਸ ਮਸਲੇ ਨੂੰ ਉਲਝਾਇਆ ਜਾਂ ਤੁਸੀਂ ਕਹਿ ਲਓ ਕਿ ਆਪਣੀ ਸਿਆਸਤੀ ਖਾਤਰ ਪੰਜਾਬ ਦੀ ਬਲੀ ਜਿਹੜੀ ਦੀ ਉਹ ਦੇਣ ਦੀ ਕੋਸ਼ਿਸ਼ ਕੀਤੀ, ਉਹਦੀ ਵਜ੍ਹਾ ਕਰਕੇ ਅੱਜ ਇਹ ਮਾਮਲਾ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਮੌਕੇ ਦੇ ਉੱਤੇ ਬਹੁਤ ਚਰਚਿਤ ਹੈ ਜੀ। ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਹੋਣ, ਜਿਨ੍ਹਾਂ ਨੇ ਹਰਿਆਣੇ ਦੇ ਆਪਣੇ ਪੱਗਵਟ ਭਰਾ ਤੇ ਉਦੋਂ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਹੋਰਾਂ ਦੇ ਨਾਲ ਸਮਝੌਤਾ ਕੀਤਾ ਹੋਵੇ ਜੀ, ਜਿਹੜਾ ਕਿ ਔਨ ਰਿਕਾਰਡ ਜਿਹੜਾ ਜੀ ਉਹ ਬੋਲਦਾ। ਤੇ ਚਾਹੇ ਜਦੋਂ ਇਹਦਾ ਟੱਕ ਲਾਇਆ ਗਿਆ ਇੰਦਰਾ ਗਾਂਧੀ ਦੇ ਵੱਲੋਂ, ਜਿਹੜੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸੀ, ਉਹਦੇ ਵੱਲੋਂ ਉਦੋਂ ਉਹਨਾਂ ਨੂੰ ਚਾਂਦੀ ਦੀ ਜਿਹੜੀ ਆ ਜੀ ਉਹ ਕਹੀ ਦਿੱਤੀ ਗਈ ਹੋਵੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ। ਕੋਈ ਤਾਂ ਜਿਹੜਾ ਜੀ ਉਹ ਬਣਦਾ ਪਾਣੀਆਂ ਦਾ ਰਾਖਾ ਇੱਥੇ, ਕੋਈ ਜਿਹੜਾ ਜੀ ਬਣਦਾ ਪੰਜਾਬ ਦਾ ਰਾਖਾ। ਪਰ ਸਮੇਂ ਦੇ ਉੱਤੇ ਇਹ ਸਿਆਸਤਦਾਨ ਜਿਹੜੇ ਆ ਜੀ ਉਹ ਇਹਦੇ ਉੱਤੇ ਸਿਆਸਤ ਕਰਦੇ ਆਏ ਆ ਜੀ। ਜਦੋਂ ਅਜੇ ਪਿਛਲੀ ਸਰਕਾਰ ਜਿਹੜੀ ਦੀ ਜਾਣ ਵਾਲੀ ਸੀ ਅਕਾਲੀ BJP ਦੀ, ਤੇ ਉਦੋਂ ਵੀ ਲੋਕਾਂ ਨੂੰ ਯਾਦ ਹੋਊਗਾ ਕਿ JVC ਮਸ਼ੀਨਾਂ ਜਿਹੜੀਆਂ ਜੀ ਉਹ ਚਲਾ ਕੇ ਇਹ ਕਿਹਾ ਗਿਆ ਸੀਗਾ ਕਿ ਇਹ ਮਾਮਲਾ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਮੋੜ ਦਿੱਤੀਆਂ ਗਈਆਂ ਨੇ। ਪਰ ਸਵਾਲ ਜਿਹੜਾ ਜੀ ਫਿਰ ਇਹੀ ਸੀਗਾ ਵੀ ਜੇ ਜ਼ਮੀਨਾਂ ਮੋੜ ਦਿੱਤੀਆਂ ਗਈਆਂ, ਲੋਕਾਂ ਨੂੰ ਗੁੰਮਰਾਹ ਕਿਉਂ ਜਿਹੜਾ ਜੀ ਉਹ ਕੀਤਾ ਗਿਆ। ਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਹੋਣੀ ਆ। ਇਸ ਸਿਲਸਿਲੇ ਦੇ ਵਿੱਚ ਮੁੱਖ ਮੰਤਰੀ ਨੇ ਰਾਜਧਾਨੀ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਜਿਹੜਾ ਜੀ ਉਹਦੇ ਨਾਲ ਮੁਲਾਕਾਤ ਕੀਤੀ ਹੈ। ਸੂਬੇ ਦਾ ਪੱਖ ਉਹਨਾਂ ਦੇ ਕੋਲੇ ਜਿਹੜਾ ਜੀ ਉਹ ਰੱਖਿਆ। ਹਾਲਾਂਕਿ ਕੋਈ ਗੱਲ ਮੀਡੀਆ ਦੇ ਨਾਲ ਜਿਹੜੀ ਜੀ ਉਹ ਨਹੀਂ ਉਹਨਾਂ ਕੀਤੀ ਕਿ ਇਹ ਮਾਮਲਾ ਜਿਹੜਾ ਉਹ ਅਦਾਲਤ ਦੇ ਵਿੱਚ ਚੱਲ ਰਿਹਾ ਹੈ, ਇਸ ਕਰਕੇ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਕਰਨੀ ਠੀਕ ਜਿਹੜੀ ਉਹ ਨਹੀਂ ਹੋਊਗੀ। ਹੁਣ ਸਵਾਲ ਜਿਹੜਾ ਜੀ ਇਹ ਕਿਹੜਾ ਕਿ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਵਿੱਚੋਂ ਜਿਹੜਾ ਜੀ ਉਹ ਕਿਹੋ ਜਿਹਾ ਫੈਸਲਾ ਆਉਂਦਾ। ਇੱਥੇ ਇੱਕ ਅਹਿਮ ਪੱਖ ਜਿਹੜਾ ਜੀ ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਰਾਈਪੇਰੀਅਨ ਕਾਨੂੰਨ ਹੈ ਉਹਦਾ ਸਹਾਰਾ ਇਹ ਸਰਕਾਰਾਂ ਜਾਂ ਸਿਆਸੀ ਲੋਕ ਨਹੀਂ ਲੈਂਦੇ ਰਹੇ, ਔਰ ਸਮੇਂ ਦੇ ਉੱਤੇ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਆਪਣਾ ਸਟਰੋਂਗ ਪੱਖ ਨਹੀਂ ਰੱਖਿਆ, ਕਿਉਂਕਿ ਇੱਕ ਸਾਜ਼ਿਸ਼ ਦੇ ਕਹਿੰਦੇ ਤਾਂ ਰਹੇ ਕਿ ਅਸੀਂ ਜਿਹੜਾ ਜੀ ਉੱਥੇ ਪੱਖ ਰੱਖ ਰਹੇ ਹਾਂ। ਮਾੜੇ ਵਕੀਲ ਖੜੇ ਕਰਤੇ, ਕਦੀ ਕੁਛ ਜਿਹੜਾ ਜੀ ਉਹ ਕਰਤਾ। ਪਰ ਜਿਹੜੇ ਪੰਜਾਬ ਦੇ ਪਾਣੀਆਂ ਦੇ ਜਾਣੂ ਨੇ, ਜਿਹੜੇ ਕੁਛ ਲੋਕ ਜਿਹੜੇ ਇਹਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਵੀ ਜਿਹੜਾ ਜੀ ਉਹ ਜਾਣਦੇ ਨੇ, ਉਹਨਾਂ ਦਾ ਇਹ ਹਮੇਸ਼ਾ ਜਿਹੜਾ ਜੀ ਪੱਖ ਰਿਹਾ ਕਿ ਇਸ ਮਾਮਲੇ ਨੂੰ ਸਿਰਫ ਔਰ ਸਿਰਫ ਰਾਈਪੇਰੀਅਨ ਕਾਨੂੰਨ ਦੇ ਮੁਤਾਬਕ ਲੜਿਆ ਜਾ ਸਕਦਾ ਹੈ, ਰਾਈਪੇਰੀਅਨ ਕਾਨੂੰਨ ਦੇ ਮੁਤਾਬਕ ਜਿੱਤਿਆ ਜਾ ਸਕਦਾ। ਮੌਜੂਦਾ ਦੌਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਪਾਣੀਆਂ ਨੇ ਘੇਰਿਆ, ਇਹਦਾ ਇੱਕ ਸਟਰੋਂਗ ਪੱਖ ਹੈ ਕਿ ਜੇ ਹੜ੍ਹ ਆਉਂਦੇ ਆ, ਪੰਜਾਬ ਆਪਣੇ ਪਿੰਡੇ ਤੇ ਝੱਲਦਾ ਹੈ, ਉਹਨੂੰ ਇੰਨਾ ਨੁਕਸਾਨ ਹੁੰਦਾ, ਫਿਰ ਜਿਹੜਾ ਪਾਣੀ ਆ ਉਹਦਾ ਜੇ ਉਹਦੀ ਵਰਤੋਂ ਤੋਂ ਵੱਧ ਹੈ ਤਾਂ ਉਹ ਅੱਗੇ ਜਿਹੜਾ ਜੀ ਉਹ ਦੇ ਸਕਦਾ। ਇਉਂ ਜਬਰੀ ਨਹਿਰ ਕੱਢ ਕੇ ਕਿਸੇ ਦੂਜੇ ਨੂੰ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਸਕਦਾ। ਪੰਜਾਬ ਦੇ ਹੱਕਾਂ ਦੇ ਵਾਸਤੇ ਖੜਨ ਵਾਲੇ ਲੋਕ, ਪੰਜਾਬ ਦੇ ਹੱਕਾਂ ਦੇ ਵਾਸਤੇ ਬੋਲਣ ਵਾਲੇ ਜਿਹੜੇ ਲੋਕ ਦੁਨੀਆ ਭਰ ਦੇ ਵਿੱਚ ਚਾਹੇ ਕਿਤੇ ਵੀ ਉਹ ਰਹਿੰਦੇ ਆ, ਉਹਨਾਂ ਦੀ ਨਿਗਾਹ ਇਸ ਮਾਮਲੇ ਦੇ ਉੱਤੇ, ਇਸ ਸੁਣਵਾਈ ਦੇ ਉੱਤੇ ਬਹੁਤ ਨੇੜੇ ਤੋਂ ਜਿਹੜੀ ਜੀ ਉਹ ਲੱਗੀ ਰਹੂਗੀ। ਔਰ ਆਪਾਂ ਵੀ ਇਸ ਪੰਜਾਬੀ ਰੇਡੀਓ USA ਦੇ ਰਾਹੀਂ ਜਿਹੜੀ ਪਲ ਪਲ ਦੀ ਜਾਣਕਾਰੀ ਹੈ ਜੀ ਉਹ ਦਿੰਦੇ ਰਹਾਂਗੇ ਡੇ ਬਾਈ ਡੇ ਕਿ ਕਿਸ ਪਾਸੇ ਵੱਲ ਨੂੰ ਕਿਵੇਂ ਇਹ ਮਾਮਲਾ ਅੱਗੇ ਵਧ ਰਿਹਾ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਕੁਛ ਨਹੀਂ ਕੀਤਾ, ਪਰ ਲੋਕ ਕਿਉਂ ਨਹੀਂ ਜਾਗਦੇ ਇਹਦੇ ਵਿੱਚ, ਮੁੜ ਮੁੜ ਕੇ ਉਹਨਾਂ ਨੂੰ ਹੀ ਲਈ ਆਉਂਦੇ ਆ।
ਹਾਂ, ਇਹ ਜ਼ਰੂਰ ਜਿਹੜਾ ਦੀ ਉਹ ਪੁਆਇੰਟ ਹੈ। ਵੈਸੇ ਇਹ ਆ ਕਿ ਪੁਰਾਣੇ ਜਿਹੜਾ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਤਬਦੀਲੀ ਜਿਹੜੀ ਦੀ ਜ਼ਰੂਰ ਹੈਗੀ ਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੇ ਲੋਕ ਜਿਹੜਾ ਜੀ ਬਹੁਤ ਕੁਝ ਜਾਣਦੇ ਆ। ਔਰ ਹੁਣ ਜੋ ਕੁਝ ਜਿਹੜਾ ਦੀ ਹੋ ਕੇ ਹਟਿਆ ਲੇਟੈਸਟ ਜਿਹੜਾ ਦੀ ਉਹਦੇ ਵਿੱਚ, ਕਿਉਂਕਿ ਏਦਾਂ ਕਦੀ ਲੋਕਾਂ ਨੇ ਸਵਾਲਾਂ ਦੇ ਜਵਾਬ ਪਹਿਲਾਂ ਕਿਸੇ ਉਸ ਆਗੂ ਨੂੰ ਨਹੀਂ ਸੀ ਦਿੱਤੇ ਜਿਹੜਾ ਕਿ ਕੁਰਸੀ ਦੇ ਉੱਤੇ ਜਿਹੜਾ ਜੀ ਉਹ ਬੈਠਾ ਹੁੰਦਾ ਸੀ, ਮੁੱਖ ਮੰਤਰੀ ਦੇ ਉੱਤੇ, ਕਿਉਂਕਿ ਲੋਕ ਚਾਪਲੂਸ ਬਹੁਤ ਹੋ ਗਏ ਜੀ। ਲੋਕ ਮਹਿਜ਼ ਆਪਣਾ ਪਰਸਨਲ ਜਿਹੜਾ ਜੀ ਉਹ ਕੰਮ ਕਢਾਉਣਾ ਚਾਹੁੰਦੇ ਆ, ਚਾਹੇ ਉਹ ਪੱਤਰਕਾਰ ਭਾਈਚਾਰਾ, ਚਾਹੇ ਕੋਈ ਆਮ ਜਿਹੜਾ ਜੀ ਉਹ ਬੰਦਾ। ਪਰ ਲੋਕਾਂ ਨੇ ਜਿਹੜੇ ਸਵਾਲੀਆ ਚਿੰਨ੍ਹ ਨੇ ਨਾ ਜੀ ਉਹ ਉਠਾਏ ਨੇ ਜੀ, ਬਾਰ-ਬਾਰ ਉਠਾਏ ਨੇ। ਔਰ ਸੋਸ਼ਲ ਮੀਡੀਆ ਦੇ ਉੱਤੇ ਤਾਂ ਖਾਸ ਤੌਰ ਦੇ ਉੱਤੇ ਜਿਹੜੇ ਸਿਆਸਤਦਾਨ ਨੇ ਜੀ ਉਹਨਾਂ ਦੇ ਵਾਸਤੇ ਮੁਸੀਬਤ ਤਾਂ ਇਹ ਸੋਸ਼ਲ ਮੀਡੀਆ ਬਣਿਆ ਹੋਇਆ। ਤੋ ਇਸ ਕਰਕੇ ਸਮਝਦੇ ਕਿ ਇਹ ਜੋ ਕੁਝ ਵੀ ਹੋਊਗਾ ਜੀ, ਮੇਰਾ ਖਿਆਲ ਇਹਦੇ ਵਿੱਚੋਂ ਇਸ ਵਾਰੀ ਲੋਕ ਕਮ ਸੇ ਕਮ ਮੰਨਫੀ ਨਹੀਂ ਕੀਤੇ ਜਾ ਸਕਣ। ਬਿਲਕੁਲ ਜੀ, ਪਰ ਗੱਲ ਹੈਗੀ ਆ ਕਿ ਇੱਧਰ ਆਣ ਕੇ ਬਾਹਰ ਆਣ ਕੇ ਵੀ ਉਹ ਲੋਕ ਝੂਠ ਬੋਲ ਰਹੇ ਆ, ਹਜੇ ਵੀ ਝੂਠ ਬੋਲ ਰਹੇ, ਲੋਕਾਂ ਨੂੰ ਕਮਲੇ ਕਰ ਰਹੇ। ਅੱਗੇ ਇਮਰਾਨ ਖਾਨ ਦੀ ਗੱਲ ਕਰਦੇ ਆ, ਉਸਨੇ ਸਿੱਖਾਂ ਨੂੰ ਕਿਹਾ ਕਿ RSS ਤੋਂ ਬਚ ਕੇ ਰਹੋ। ਕਦੀ ਇਹ ਜਿਹੜੀ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਹੋ ਰਹੀ ਸੀ ਪਾਕਿਸਤਾਨ ਦੇ ਵਿੱਚ ਹੋ ਹਟੀ, ਇਹਦਾ ਲਾਸਟ ਦਿਨ ਸੀਗਾ ਜੀ। ਇਹਦੇ ਸਮਾਪਤੀ ਦੇ ਮੌਕੇ ਦੇ ਉੱਤੇ ਜਿਹੜੇ ਵੱਖ-ਵੱਖ ਮੁਲਕਾਂ ਤੋਂ ਆਏ ਨੁਮਾਇੰਦੇ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਸਿੱਖਾਂ ਦੇ ਕੋਲੇ ਕਸ਼ਮੀਰ ਦਾ ਮਸਲਾ ਉਠਾਉਂਦਿਆਂ ਉਹਨਾਂ ਨੂੰ RSS ਤੋਂ ਸੁਚੇਤ ਰਹਿਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਇਹ ਵੀ ਗੱਲ ਜਿਹੜੀ ਦੀ ਫੇਰ ਦੁਹਰਾਈ ਜਿਹੜੀ ਕੁਝ ਸਮਾਂ ਪਹਿਲਾਂ ਉਹਨਾਂ ਨੇ ਕਹੀ ਸੀਗੀ ਕਿ ਉਹ ਭਾਰਤ ਦੇ ਨਾਲ ਜੰਗ ਨਹੀਂ ਕਰਨਾ ਚਾਹੁੰਦੇ ਤੇ ਜੇ ਹਾਲਾਤ ਬਣੇ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਮਾਮਲੇ ਦੇ ਵਿੱਚ ਪਹਿਲ ਨਹੀਂ ਕਰੂਗਾ। ਲਾਹੌਰ ਦੇ ਗਵਰਨਰ ਹਾਊਸ ਦੇ ਵਿੱਚ ਇਮਰਾਨ ਖਾਨ ਨੇ ਦੇਸ਼ ਦੀ ਵੰਡ ਵੇਲੇ ਲੋਕਾਂ ਦੇ ਉਜਾੜੇ, ਕਸ਼ਮੀਰ ਦੇ ਵਿੱਚ ਲੋਕਾਂ ਤੇ ਹੋ ਰਹੇ ਜ਼ੁਲਮ ਤੇ RSS ਦੀ ਜਿਹੜੀ ਸੋਚ ਹੈ ਉਹਦੇ ਮੁੱਦਿਆਂ ਨੂੰ ਇਸ ਦੇ ਵਿੱਚ ਉਭਾਰਿਆ। ਦੋਸ਼ ਇਹ ਲਾਇਆ ਉਹਨਾਂ ਨੇ ਕਿ ਭਾਰਤ ਦੀ ਜਿਹੜੀ ਭਾਜਪਾ ਦੀ ਅਗਵਾਈ ਹੇਠਲੀ ਹਕੂਮਤ ਹੈ ਉਹ ਮੁੜ ਉਸੇ ਸੋਚ ਦੇ ਉੱਤੇ ਕੰਮ ਕਰ ਰਹੀ ਹੈ ਜਿਸ ਸੋਚ ਨੇ ਦੇਸ਼ ਦੀ ਵੰਡ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਇਦੇ ਆਜ਼ਮ ਨੇ ਕੁਝ ਜਿਹੜੇ ਉਸ ਟਾਈਮ ਦੇ ਉੱਤੇ ਹਿੰਦੂ ਆਗੂਆਂ ਦੀ ਜਿਹੜੀ ਸੋਚ ਸੀ ਉਹਨੂੰ ਮਹਿਸੂਸ ਕਰਨ ਤੋਂ ਬਾਅਦ ਵੱਖਰੇ ਮੁਲਕ ਦੀ ਮੰਗ ਜਿਹੜੀ ਉਹ ਕੀਤੀ ਸੀ। ਉਹਨਾਂ RSS ਦੇ ਉੱਤੇ ਗੰਭੀਰ ਦੋਸ਼ ਲਾਏ ਤੇ ਉਹਨੂੰ ਮਨੁੱਖਤਾ ਵਿਰੋਧੀ ਗਤੀਵਿਧੀਆਂ ਵਾਲੀ ਜਥੇਬੰਦੀ ਜਿਹੜੀ ਜੀ ਉਹ ਕਰਾਰ ਦਿੱਤਾ। ਕਸ਼ਮੀਰ ਦਾ ਮੁੱਦਾ ਉਭਾਰਦਿਆਂ ਹੋਇਆ ਇਮਰਾਨ ਖਾਨ ਨੇ ਇਹ ਗੱਲ ਆਖੀ ਕਿ ਵਾਦੀ ਦੇ ਵਿੱਚ 27 ਦਿਨਾਂ ਤੋਂ ਲੋਕਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਔਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਉਹਨਾਂ ਨੇ ਵੀ ਕਿਹਾ ਕਿ ਪਾਕਿਸਤਾਨ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ। ਇਸਲਾਮ ਕਦੇ ਜ਼ਬਰਦਸਤੀ ਜਾਂ ਵਧੀਕੀ ਦਾ ਹਾਮੀ ਨਹੀਂ ਹੈ ਤੇ ਸਭ ਨੂੰ ਬਰਾਬਰੀ ਦਾ ਹੱਕ ਜਿਹੜਾ ਜੀ ਉਹ ਦਿੰਦਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਅਹੁਦਾ ਸਾਂਭਣ ਤੋਂ ਬਾਅਦ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਭਾਰਤ ਦੇ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ, ਸਗੋਂ ਹਰ ਵਾਰੀ ਸ਼ਰਤਾਂ ਰੱਖੀਆਂ ਗਈਆਂ ਜਿਹਦੇ ਕਰਕੇ ਆਪਸੀ ਸਬੰਧ ਦੋਵਾਂ ਮੁਲਕਾਂ ਦੇ ਸੁਖਾਲੇ ਨਹੀਂ ਜਿਹੜਾ ਜੀ ਉਹ ਹੋ ਸਕੇ। ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਕਹੀ ਕਿ ਦੋਵੇਂ ਦੇਸ਼ ਪਰਮਾਣੂ ਤਾਕਤਾਂ ਨੇ, ਜੇ ਜੰਗ ਹੋਈ ਤਾਂ ਦੋਵਾਂ ਨੂੰ ਨੁਕਸਾਨ ਹੋਊਗਾ ਪਰ ਪਾਕਿਸਤਾਨ ਕਦੇ ਪਹਿਲ ਨਹੀਂ ਜਿਹੜਾ ਜੀ ਉਹ ਕਰੂਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਿੱਖਾਂ ਦੇ ਵਾਸਤੇ ਮਦੀਨਾ ਤੇ ਗੁਰਦੁਆਰਾ ਨਨਕਾਣਾ ਸਾਹਿਬ ਮੱਕੇ ਦੇ ਵਾਂਗ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਇਸ ਗੱਲ ਦੇ ਉੱਤੇ ਅੱਜ ਵੀ ਜਿਹੜਾ ਜੀ ਉਹ ਪਹਿਰਾ ਦੇ ਰਹੇ ਨੇ ਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਜੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਰੋਕਿਆ ਨਹੀਂ ਜਾਊਗਾ ਔਰ ਉਹ ਆਪਣੀ ਤਰੀਕ ਦੇ ਉੱਤੇ ਜਿਹੜਾ ਜੀ ਹੋਊਗਾ ਜੀ। ਤੇ ਅੱਗੇ ਪੀ ਚਿਦੰਬਰਮ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਸੁਪਰੀਮ ਕੋਰਟ ਵੱਲੋਂ ਆਰਜੀ ਰਾਹਤ ਮਿਲੀ। ਬਿਲਕੁਲ ਜੀ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਫਸੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਸੁਪਰੀਮ ਕੋਰਟ ਦੇ ਵੱਲੋਂ ਕੁਝ ਆਰਜੀ ਜਿਹੜੀ ਦੀ ਉਹ ਰਾਹਤ ਮਿਲੀ ਹੈ। ਆਈਨੈਕਸ ਮੀਡੀਆ ਦੇ ਕੇਸ ਦੇ ਵਿੱਚ ਉਹਨੂੰ ਅਜੇ ਤਿਹਾੜ ਜੇਲ੍ਹ ਨਾ ਭੇਜਣ ਦੇ ਹੁਕਮ ਜਿਹੜੇ ਜੀ ਉਹ ਸੁਣਾਏ ਗਏ ਆ। ਪੀ ਚਿਦੰਬਰਮ ਹੋਰਾਂ ਨੇ ਕਿਹਾ ਸੀਗਾ ਕਿ ਉਹਨੂੰ ਜੇਲ੍ਹ ਭੇਜਣ ਦੀ ਬਜਾਏ ਘਰ 'ਚ ਨਜ਼ਰਬੰਦ ਜਿਹੜਾ ਜੀ ਉਹ ਕਰ ਦਿੱਤਾ ਜਾਵੇ। ਹੇਠਲੀ ਅਦਾਲਤ ਨੇ ਚਿਦੰਬਰਮ ਦਾ CBI ਰਿਮਾਂਡ 1 ਦਿਨ ਹੋਰ ਜਿਹੜਾ ਜੀ ਵਧਾ ਦਿੱਤਾ ਹੈ ਤੇ ਜਿਹੜੀ ਉਹਦੀ ਅਗਾਊਂ ਜ਼ਮਾਨਤ ਹੈ ਉਹਦੀ ਅਰਜ਼ੀ ਦੇ ਉੱਤੇ ਵੀ ਅੱਜ ਜਿਹੜੀ ਹੈ ਜੀ ਉਹ ਸੁਣਵਾਈ ਹੋਊਗੀ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਸੀਗਾ ਕਿ ਉਹ ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਤੇ ਅੱਜ ਹੀ ਵਿਚਾਰ ਕਰੇ ਤੇ ਕਿਹਾ ਕਿ ਜੇ ਉਹਨੂੰ ਰਾਹਤ ਨਹੀਂ ਮਿਲਦੀ ਤਾਂ ਚਿਦੰਬਰਮ ਨੂੰ CBI ਦੀ ਹਿਰਾਸਤ 'ਚ 3 ਦਿਨਾਂ ਲਈ ਹੋਰ ਜਿਹੜਾ ਉਹ ਭੇਜਿਆ ਜਾਵੇ। ਕੁਝ ਘੰਟਿਆਂ ਤੋਂ ਬਾਅਦ ਸੋਲਿਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਾਸ ਕੀਤੇ ਗਏ ਹੁਕਮਾਂ ਨੂੰ ਲਾਗੂ ਕਰਨ 'ਚ ਅਧਿਕਾਰ ਖੇਤਰ ਦੀਆਂ ਮੁਸ਼ਕਲਾਂ ਆਉਣਗੀਆਂ। ਇਸ ਤੋਂ ਬਾਅਦ
ਜਿਹੜੇ ਜਸਟਿਸ ਸੀਗੇ ਉਹਨਾਂ ਦੇ ਬੈਂਚ ਦੇ ਹੁਕਮ ਦੇ ਸੁਧਾਰ ਕਰਦਿਆਂ ਗੈਰ ਜ਼ਮਾਨਤੀ ਵਾਰੰਟ ਤੇ ਰਿਮਾਂਡ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਚਿਦੰਬਰਮ ਦੀ ਅਰਜ਼ੀ ਦੇ ਉੱਤੇ ਹੇਠਲੀ ਅਦਾਲਤ ਨੂੰ 5 ਸਤੰਬਰ ਦੀ ਬਜਾਏ ਅੱਜ ਜਿਹੜਾ ਸੀਗਾ ਜੀ ਹੁਕਮ ਸੁਣਾਉਣ ਦੇ ਹੁਕਮ ਜਿਹੜੇ ਜੀ ਦਿੱਤੇ, ਫੈਸਲਾ ਸੁਣਾਉਣ ਦੇ ਹੁਕਮ ਦਿੱਤੇ। ਦਲੀਲ ਦਿੱਤੀ ਗਈ ਕਿ ਚਿਦੰਬਰਮ ਤੋਂ 15 ਦਿਨਾਂ ਤੱਕ ਹਿਰਾਸਤ 'ਚ ਪੁੱਛ ਪੜਤਾਲ ਦੀ ਮਿਆਦ ਪੂਰੀ ਹੋਣ ਵਾਲੀ ਹੈ। CBI ਨੂੰ 3 ਹੋਰ ਦਿਨਾਂ ਦਾ ਰਿਮਾਂਡ ਨਹੀਂ ਦਿੱਤਾ ਜਾ ਸਕਦਾ। ਚਿਦੰਬਰਮ ਦੇ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਕਪਿਲ ਸਿੱਬਲ ਸੀ, ਉਹਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੇ ਸਵਾਲ ਉਠਾਏ ਤੇ ਇਹ ਕਿਹਾ ਕਿ ਉਹਦਾ ਜਿਹੜਾ ਮੁਵੱਕਲ ਹੈ ਉਹਨੂੰ ਅੰਤਰਿਮ ਜ਼ਮਾਨਤ ਜਿਹੜੀ ਦਿੱਤੀ ਜਾਵੇ ਜਾਂ ਘਰ ਦੇ ਵਿੱਚ ਜਿਹੜਾ ਉਹ ਨਜ਼ਰਬੰਦ ਰੱਖਿਆ ਜਾਵੇ। ਅੱਜ ਅਹਿਮ ਦਿਨ ਜਿਹੜਾ ਜੀ ਉਹ ਰਹੂਗਾ ਪੀ ਚਿਦੰਬਰਮ ਦੇ ਵਾਸਤੇ। ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਉਹਨੂੰ ਆਰਜ਼ੀ ਰਾਹਤ ਦਿੱਤੀ ਹੈ ਜੀ, ਇਹਦੇ ਚਾਂਸਸ ਜਿਹੜੇ ਉਹ ਬਣ ਸਕਦੇ ਆ ਕਿ ਪੀ ਚਿਦੰਬਰਮ ਨੂੰ ਜਿਹੜੀ ਹੈ ਜੀ ਉਹ ਜ਼ਮਾਨਤ ਇਸ ਮਾਮਲੇ ਦੇ ਵਿੱਚ ਮਿਲ ਸਕਦੀ ਹੈ, ਇਹਦੀ ਸੰਭਾਵਨਾ ਹੈ ਜੀ। ਤੇ ਅੱਗੇ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੀ। ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਸਿੱਖ ਆਗੂ ਦੀ ਤਲਾਸ਼ ਹੈ। ਜੀ ਐਕਚੁਅਲੀ ਆਗੂ ਤਾਂ ਬਥੇਰੇ ਉਹਨਾਂ ਦੇ ਅੱਗੇ ਪਿੱਛੇ ਜਿਹੜਾ ਜੀ ਉਹ ਫਿਰਦੇ ਆ, ਕਈ ਕੁਛ ਜਿਹੜਾ ਜੀ ਉਹ ਕਰਕੇ ਨੰਬਰ ਬਣਾਉਣ ਦੇ ਚੱਕਰ 'ਚ, ਪਰ ਜਿਹੋ ਜਿਹਾ ਸ਼ਾਇਦ ਭਾਜਪਾ ਨੂੰ ਆਗੂ ਚਾਹੀਦਾ ਉਹ ਉਹਨੂੰ ਲੱਭ ਨਹੀਂ ਜਿਹੜਾ ਜੀ ਉਹ ਰਿਹਾ। ਪੰਜਾਬ ਦੇ ਵਿੱਚ ਆਪਣੇ ਬਲਬੂਤੇ ਜਿਹੜਾ ਜੀ ਸੱਤਾ ਦਾ ਨਿੱਘ ਮਾਣਨ ਲਈ ਕਿਸੇ ਕੱਦਾਵਰ ਆਗੂ ਦੀ ਸਰਗਰਮੀ ਦੇ ਨਾਲ ਭਾਲ ਜਿਹੜੀ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਕਈ ਆਗੂਆਂ ਦੇ ਬਾਰੇ ਵਿਚਾਰ ਚਰਚਾ ਤਾਂ ਕੀਤੀ, ਪਰ ਮਾਮਲਾ ਕਿਸੇ ਪਾਸੇ ਲੱਗਿਆ ਨਹੀਂ। ਭਾਰਤੀ ਜਨਤਾ ਪਾਰਟੀ ਨੂੰ ਜਾਪਦਾ ਹੈ ਕਿ ਜਿਹੜੇ ਆਗੂਆਂ ਦੇ ਉੱਤੇ ਉਹਨਾਂ ਨੇ ਵਿਚਾਰ ਕੀਤੀ ਆ, ਜਾਂ ਤਾਂ ਉਹ ਅਜਿਹੇ ਨੇ ਜਿਨ੍ਹਾਂ ਨੇ ਪਾਰਟੀਆਂ ਇੰਨੀਆਂ ਕੁ ਬਦਲੀਆਂ ਕਿ ਉਹਨਾਂ ਦੇ ਉੱਤੇ ਲੋਕ ਬਹੁਤਾ ਵਿਸ਼ਵਾਸ ਨਹੀਂ ਜਿਹੜਾ ਜੀ ਉਹ ਕਰਦੇ, ਜਾਂ ਉਹਨਾਂ ਦੀ ਭੱਲ ਇੰਨੀ ਨਹੀਂ ਹੈਗੀ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਆਪਣੇ ਸਿਰ ਦੇ ਉੱਤੇ ਖਿੱਚ ਕੇ ਸੱਤਾ ਦੀਆਂ ਪੌੜੀਆਂ ਚਾੜ ਦੇਣ। ਪੰਜਾਬ 'ਚ RSS ਤੇ ਭਾਜਪਾ ਦੇ ਨਾਲ ਤਾਲਮੇਲ ਰੱਖਣ ਵਾਲੇ ਇੱਕ ਆਗੂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ 'ਚ ਭਾਜਪਾ ਨੂੰ ਆਪਣੇ ਬਲਬੂਤੇ ਦੇ ਉੱਤੇ ਸੱਤਾ ਤੱਕ ਪਹੁੰਚਾਉਣ ਵਾਲਾ ਕੋਈ ਵੀ ਆਗੂ ਹਾਲ ਦੀ ਘੜੀ ਪਾਰਟੀ ਦੀ ਕਸੌਟੀ ਤੇ ਖਰਾ ਨਹੀਂ ਉਤਰਿਆ। ਪੰਜਾਬ ਦੇ ਵਿੱਚੋਂ ਦਲਿਤ, ਸਿੱਖ ਤੇ ਪਛੜੀਆਂ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਕਈ ਆਗੂਆਂ, ਜਿਨ੍ਹਾਂ ਦੇ ਵਿੱਚ ਕਈ ਰਿਟਾਇਰਡ ਆਫੀਸਰ ਵੀ ਸ਼ਾਮਲ ਨੇ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਤਾਂ ਫੜਿਆ, ਪਰ ਇਹ ਆਗੂ ਪਾਰਟੀ ਕੇਂਦਰੀ ਲੀਡਰਸ਼ਿਪ 'ਚ ਆਪਣੀ ਥਾਂ ਨਹੀਂ ਬਣਾ ਸਕੇ। ਔਰ ਪਾਰਟੀ ਦੇ ਅੰਦਰ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੇ 2 ਕੇਂਦਰੀ ਆਗੂਆਂ ਸੁਸ਼ਮਾ ਸਵਰਾਜ ਤੇ ਅਰੁਣ ਜੇਤਲੀ ਦੇ ਡੈਥ ਹੋਣ ਕਰਕੇ ਭਾਜਪਾ ਦੀ ਪੰਜਾਬ ਦੇ ਵਿੱਚ ਸਿਆਸਤ ਨੂੰ ਝਟਕਾ ਜਿਹੜਾ ਜੀ ਉਹ ਲੱਗਿਆ, ਕਿਉਂਕਿ ਪੰਜਾਬ ਦੇ ਮਾਮਲਿਆਂ ਦੇ ਵਿੱਚ ਅਰੁਣ ਜੇਤਲੀ ਦੀ ਰਾਏ ਜਿਹੜੀ ਹੈ ਜੀ ਉਹ ਲਈ ਜਾਂਦੀ ਸੀਗੀ। ਜੇਤਲੀ ਤੋਂ ਬਾਅਦ ਭਾਜਪਾ ਹਾਈਕਮਾਨ ਦੇ ਕੋਲੇ ਅਜਿਹਾ ਕੋਈ ਨੇਤਾ ਨਹੀਂ ਹੈ ਜਿਹੜਾ ਪੰਜਾਬ ਦੀ ਸਿਆਸਤ ਦੇ ਨਾਲ ਨੇੜਿਓਂ ਜੁੜਿਆ ਹੋਇਆ ਹੋਵੇ। ਔਰ ਇਹਨਾਂ ਦੋਹਾਂ ਆਗੂਆਂ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਸਿਆਸੀ ਮਾਮਲੇ ਵਿਚਾਰਨ ਲਈ ਭਾਜਪਾ ਨਵੀਂ ਵਿਉਂਤਬੰਦੀ ਜਿਹੜੀ ਹੈ ਜੀ ਉਹ ਕਰ ਰਹੀ ਹੈ। RSS ਦੀ ਵੀ ਇਸ ਸਮੇਂ ਪੰਜਾਬ ਦੇ ਮਾਮਲਿਆਂ ਦੇ ਵਿੱਚ ਰੁਚੀ ਜਿਹੜੀ ਜੀ ਉਹ ਵਧੀ ਹੋਈ ਆ। ਭਾਜਪਾ ਦੇ ਵੱਲੋਂ ਕੇਂਦਰ ਦੇ ਵਿੱਚ ਮੁੜ ਕੇ ਸਰਕਾਰ ਬਣਾਉਣ ਤੇ ਪੰਜਾਬ ਦੀਆਂ 3 ਸੀਟਾਂ ਦੇ ਵਿੱਚੋਂ 2 ਤੇ ਜਿੱਤ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਕਿਸੇ ਕੱਦਾਵਰ ਆਗੂ ਨੂੰ ਪਾਰਟੀ ਦੀ ਕਮਾਨ ਸੌਂਪਣ ਦੀ ਰਣਨੀਤੀ ਜਿਹੜੀ ਹੈ ਜੀ ਉਹ ਘੜੀ ਗਈ ਹੈ। ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ JP ਨੱਡਾ ਦੇ ਵੱਲੋਂ ਕਿਸੇ ਕੱਦਾਵਰ ਸਿੱਖ ਆਗੂ ਨੂੰ ਪੰਜਾਬ 'ਚ ਪਾਰਟੀ ਦਾ ਚਿਹਰਾ ਬਣਾਉਣ ਦੇ ਵਾਸਤੇ ਕਈ ਸੀਨੀਅਰ ਆਗੂਆਂ ਦੇ ਨਾਲ ਵਿਚਾਰ ਚਰਚਾ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਸ ਰਣਨੀਤੀ ਦੇ ਤਹਿਤ ਪੰਜਾਬ ਦੇ ਨਾਲ ਸੰਬੰਧਿਤ ਕਈ ਸਾਬਕਾ ਸੰਸਦ ਮੈਂਬਰਾਂ ਦੇ ਨਾਮ ਵੀ ਜਿਹੜੇ ਜੀ ਉਹ ਵਿਚਾਰੇ ਗਏ ਆ, ਪਰ ਗੱਲ ਫਿਰ ਉੱਥੇ ਹੀ ਜਿਹੜੀ ਜੀ ਉਹ ਅਟਕੀ ਹੋਈ ਆ ਕਿ ਉਹ ਕਿਹੜਾ ਆਗੂ ਆ ਜਿਹੜਾ ਭਾਰਤੀ ਜਨਤਾ ਪਾਰਟੀ ਮੂਹਰੇ ਲਿਆਵੇ ਤੇ ਜਿਹਦੇ ਨਾਂ ਦੇ ਉੱਤੇ ਜਿਹੜੀਆਂ ਜੀ ਉਹ ਵੋਟਾਂ ਪੈ ਜਾਣ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਦਿਹਾਤੀ ਖੇਤਰ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਪੱਕੇ ਪੈਰੀ ਤੁਰਨ ਦੇ ਸਮਰੱਥ ਅਜੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਆਪਣੇ ਤੌਰ ਦੇ ਉੱਤੇ ਨਹੀਂ ਹੈਗੀ, ਜਿਹਦੇ ਕਰਕੇ ਉਹਨੂੰ ਕੋਈ ਸਿੱਖ ਚਿਹਰਾ ਅੱਗੇ ਲਿਆਉਣਾ ਲਾਜ਼ਮੀ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਜਿੱਥੇ ਜਿੱਥੇ ਅਕਾਲੀ ਦਲ ਮਜ਼ਬੂਤ ਹੈ ਉੱਥੇ ਉੱਥੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਆ, ਜਿਹਦੇ ਕਰਕੇ 117 ਦੇ 17 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਜਿਹੜੀ ਆ ਜੀ ਉਹ ਵਿੱਢੀ ਹੋਈ ਆ। ਔਰ ਕਿਉਂਕਿ ਪਹਿਲਾਂ ਤਾਂ 23 ਸੀਟਾਂ ਦੇ ਉੱਤੇ ਚੋਣ ਜਿਹੜੀ ਦੀ ਉਹ ਲੜਦੀ ਸੀਗੀ, ਕੁਛ ਜਿਹੜੇ ਸੂਤਰ ਆ ਉਹ ਇਹ ਵੀ ਕਹਿ ਰਹੇ ਆ ਕਿ ਜਿਹੜੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਮੁਸਲਿਮ ਭਾਈਚਾਰੇ ਦੇ ਖਿਲਾਫ ਮੁਹਿੰਮ ਵਿੱਢ ਕੇ ਸਿਆਸੀ ਲਾਹਾ ਲਿਆ,
ਉਹਨੂੰ ਵੇਖਦਿਆਂ ਅਕਾਲੀ ਦਲ ਦਾ ਬਦਲ ਜਿਹੜਾ ਜੀ ਉਹਨੂੰ ਹਾਲ ਦੀ ਘੜੀ ਜਿਹੜਾ ਜੀ ਉਹ ਲੱਭਣਾ ਔਖਾ ਲੱਗ ਰਿਹਾ ਪੰਜਾਬ ਦੇ ਵਿੱਚ। ਤੇ ਕੀ ਜਿਹੜਾ ਜੀ ਉਹ ਅਕਾਲੀ ਦਲ ਦੇ ਨਾਲ ਹੀ ਅੱਗੇ ਜਿਹੜਾ ਜੀ ਉਹ ਤੁਰੂਗੀ, ਇਹ ਵੀ ਜਿਹੜਾ ਜੀ ਉਹ ਸਵਾਲ ਹੈ। ਪਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਕੁਝ ਆਗੂ 2-3 ਹੈਗੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤਰਲੋ ਮੱਛੀ ਹੋ ਰਹੇ ਆ ਵੀ ਜੇ ਹੋਰ ਨਹੀਂ ਤਾਂ ਫਿਰ ਅਸੀਂ ਹੈਗੇ ਆ ਜੀ। ਬਿਲਕੁਲ ਜੀ, ਅੰਤਰਗਤੀ ਤਾਂ ਵੈਸੇ ਹੀ ਬਹੁਤ ਮਿਲ ਜਾਣੇ ਆ, ਜਿਹੜੇ ਮੋਹਰੇ ਆਉਣ ਵਾਲੇ ਆ ਦੇਖੋ ਸੌਦੇਬਾਜ਼ੀ ਆ ਕਿੱਥੇ ਤੱਕ ਉਹਨਾਂ ਦੀ ਹੁੰਦੀ ਆ। ਤੇ ਅੱਗੇ ਆਮ ਆਦਮੀ ਪਾਰਟੀ ਦੀ ਅਮਨ ਅਰੋੜਾ ਦੀ ਜੇ ਗੱਲ ਕਰੀਏ ਤਾਂ ਉਸ ਮਾਮਲੇ ਨੂੰ ਲੈ ਕੇ ਖਹਿ ਵਧੀ। ਕਿਉਂਕਿ ਇਹ ਜਿਹੜੀ ਅਨੁਸ਼ਾਸਨੀ ਕਮੇਟੀ ਆ ਉਹਦੇ ਚੇਅਰਮੈਨ ਜਸਬੀਰ ਬੀਰ ਹੋਰਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਮੀਟਿੰਗ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਸੱਦੀ ਆ 6 ਤਰੀਕ ਦੀ। ਪਰ ਹੁਣ ਇਹਦੇ ਉੱਤੇ ਹੀ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਲੱਗ ਗਿਆ ਕਿ ਜਸਬੀਰ ਸਿੰਘ ਬੀਰ ਹੋਰਾਂ ਨੇ ਇਹ ਜਿਹੜਾ ਜੀ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲਾਉਂਦੇ ਜਿਹੜਾ ਕਾਰਨ ਦੱਸੋ ਨੋਟਿਸ ਜਾਰੀ ਕਰਤਾ ਅਮਨ ਅਰੋੜਾ ਨੂੰ, ਉਹਦੇ ਨਾਲ ਜਿਹੜੀ ਜੀ ਉਹ ਸਥਿਤੀ ਜੀ ਪੈਦਾ ਹੋ ਗਈ ਹੈ। ਐਕਚੁਅਲੀ ਅਮਨ ਅਰੋੜਾ ਹੋਰੀ ਜਿਹੜੇ ਜੀ ਉਹ ਤਰਲੋ ਮੱਛੀ ਹੋ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਉਹ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਲਾਂਭੇ ਕਰਕੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਜੀ ਉਹ ਬਣ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਨ ਅਰੋੜਾ ਹੋਰੀ ਜਿਹੜੇ ਪਾਸੇ ਹਟ ਗਏ ਪਾਰਟੀ ਤੋਂ, ਉਹਨਾਂ ਦੇ ਕੋਲੇ ਜਾ ਕੇ ਵੀ ਤਰਲੇ ਮਿੰਟਾਂ ਜਿਹੜੇ ਜੀ ਲੈ ਆਏ ਆ ਕਿ ਉਹ ਇੱਕ ਐਪਲੀਕੇਸ਼ਨ ਦੇ ਉੱਤੇ ਸਾਈਨ ਜਿਹੜੇ ਜੀ ਉਹ ਉਹਨਾਂ ਤੋਂ ਕਰਾਉਣ ਗਏ ਸੀ, ਪਰ ਸਾਈਨ ਹੋਏ ਨਹੀਂ ਕਿ ਇਹ ਕਹਿ ਦਿਓ ਕਿ ਇਹਨੂੰ ਜਿਹੜਾ ਜੀ ਉਹ ਬਣਾ ਦਿੱਤਾ ਜਾਵੇ। ਕੱਲ ਜਦੋਂ ਕਿਸੇ ਤਣ ਪੱਤਨ ਜਿਹੜੀ ਜੀ ਉਹ ਲੱਗੀ ਨਹੀਂ ਤਾਂ ਉਦੋਂ ਬਾਅਦ ਅਮਨ ਅਰੋੜਾ ਨੇ ਪਾਰਟੀ ਦੇ ਵਿਰੋਧੀ ਜਿਹੜੇ ਸੀ ਉਹ ਬਿਆਨ ਦੇਣੇ ਸ਼ੁਰੂ ਕਰਤੇ। ਪਾਰਟੀ ਨੇ ਇੱਕ ਬਿਆਨ ਜਾਰੀ ਕੀਤਾ, ਅਮਨ ਅਰੋੜਾ ਨੇ ਉਹਦਾ ਵਿਰੋਧ ਕਰਦਿਆਂ ਹੋਇਆ ਦੂਜਾ ਬਿਆਨ ਜਿਹੜਾ ਜੀ ਉਹ ਜਾਰੀ ਕਰਤਾ, ਜਿੱਥੋਂ ਇਹ ਮਾਮਲਾ ਜਿਹੜਾ ਜੀ ਉਹ ਨਿਕਲਿਆ। ਆਪ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਜਸਬੀਰ ਸਿੰਘ ਬੀਰ, ਉਹਨਾਂ ਨੇ ਅਮਨ ਅਰੋੜਾ ਦੇ ਵੱਲੋਂ ਕੀਤੀ ਗਈ ਪਾਰਟੀ ਦੀ ਲੀਡਰਸ਼ਿਪ ਵਿਰੋਧੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਹੋਇਆ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਮੀਟਿੰਗ ਜਿਹੜੀ ਜੀ ਉਹ ਸੱਦੀ। ਪਰ ਪਾਰਟੀ ਦੀ ਕੋਰ ਕਮੇਟੀ ਨੇ ਹੰਗਾਮੀ ਮੀਟਿੰਗ ਕਰਕੇ ਉਲਟਾ ਜਸਬੀਰ ਸਿੰਘ ਬੀਰ ਹੋਰਾਂ ਦੇ ਉੱਤੇ ਅਨੁਸ਼ਾਸਨ ਜਿਹੜਾ ਜੀ ਉਹ ਭੰਗ ਕਰਨ ਦਾ ਦੋਸ਼ ਲਾਉਂਦਿਆਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਜਿਹੜਾ ਜੀ ਉਹ ਲੈ ਲਿਆ। ਇਹ ਕਿਹਾ ਜਾ ਰਿਹਾ ਹੈ ਕਿ ਲੀਡਰਸ਼ਿਪ ਜਿਹੜੀ ਆ ਉਹ ਅਮਨ ਅਰੋੜਾ ਦੀ ਨਾਰਾਜ਼ਗੀ ਸਹੇੜਨ ਤੋਂ ਕੰਨੀ ਜਿਹੜੀ ਹੈ ਜੀ ਉਹ ਕਤਰਾ ਰਹੀ ਹੈ। 31 ਅਗਸਤ ਨੂੰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਉਹਨਾਂ ਦੇ 9 ਵਿਧਾਇਕਾਂ ਦੇ ਵੱਲੋਂ ਬੇਅਦਬੀ ਕਾਂਡ ਦੇ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਜਿਹੜੀ ਜੀ ਉਹ ਕੀਤੀ ਗਈ ਸੀ ਤੇ ਉਹ ਇਹ ਕਹਿੰਦਾ ਕਿ ਉਹ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਜਿਹੜਾ ਜੀ ਉਹ ਕਾਇਮ ਹੈ। ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਤਾਂ ਉਦੋਂ ਵੀ ਇਹ ਚਰਚਾ ਵੱਡੇ ਪੱਧਰ ਦੇ ਉੱਤੇ ਚੱਲਿਆ ਸੀਗਾ ਕਿ ਅਮਨ ਅਰੋੜਾ ਹੋਰਾਂ ਦੀ ਜਿਹੜੀ ਗਿਟਮਿਟ ਹੈ ਉਹ ਕਾਂਗਰਸ ਦੇ ਨਾਲ ਹੋ ਗਈ ਹੈ ਔਰ ਉਹਨਾਂ ਨੇ ਵੀ ਸੰਦੋਆ ਤੇ ਨਾਜਰ ਸਿੰਘ ਮਾਨਸ਼ਾਹੀਆ ਵਾਂਗੂ ਕਾਂਗਰਸ ਜਿਹੜੀ ਉਸ ਟਾਈਮ ਜੁਆਇਨ ਕਰ ਲੈਣੀ ਸੀ। ਪਰ ਗੱਲ ਸ਼ਾਇਦ ਉਦੋਂ ਕਿਸੇ ਪਾਸੇ ਜਿਹੜੀ ਦੀ ਉਹ ਲੱਗੀ ਨਹੀਂ, ਜਿਹਦੇ ਕਰਕੇ ਇਹ ਕੰਮ ਖੜੋ ਗਿਆ। ਔਰ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਨਾਜਰ ਸਿੰਘ ਮਾਨਸ਼ਾਹੀਆ ਤੇ ਸੰਦੋਆ ਹੋਰਾਂ ਨੂੰ ਲੋਕ ਜਿਹੜਾ ਉਹ ਪਏ ਸਨ, ਸ਼ਾਇਦ ਉਹਦੇ ਕਰਕੇ ਉਹਨਾਂ ਨੇ ਵੀ ਆਪਣੀ ਸੁਰ ਉਸ ਵੇਲੇ ਜਿਹੜੀ ਜੀ ਉਹ ਨੀਵੀਂ ਕਰ ਲਈ ਸੀ। ਹੁਣ ਸਵਾਲ ਜਿਹੜਾ ਜੀ ਇਹ ਖੜਾ ਹੋ ਗਿਆ ਕਿ ਜਿਹੜੇ ਕੀ ਜਸਬੀਰ ਸਿੰਘ ਬੀਰ ਹੋਰਾਂ ਨੂੰ ਪਾਰਟੀ ਜਿਹੜੀ ਜੀ ਉਹ ਲਾਂਭੇ ਕਰੂਗੀ ਜਾਂ ਫਿਰ ਉਹ ਅਮਨ ਅਰੋੜਾ ਹੋਰਾਂ ਨੂੰ ਉਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਪੁੱਛੂਗੀ। ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਇਸ ਮਾਮਲੇ ਤੇ ਕਹਿੰਦੇ ਆ ਕਿ ਬੀਰ ਨੂੰ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਸਪਸ਼ਟੀਕਰਨ ਦੇਣਾ ਪਊਗਾ ਕਿ ਅਜਿਹੀਆਂ ਗਤੀਵਿਧੀਆਂ ਦੇ ਪਿੱਛੇ ਪਾਰਟੀ ਵਿਰੋਧੀ ਤਾਕਤਾਂ ਜਿਹੜੀਆਂ ਜੀ ਉਹ ਨਜ਼ਰ ਆ ਰਹੀਆਂ ਨੇ। ਅਰੋੜਾ ਦੇ ਬਿਆਨ ਨੂੰ ਲੈ ਕੇ ਇਹ ਕਿਹਾ ਗਿਆ ਕਿ ਜਸਬੀਰ ਸਿੰਘ ਬੀਰ ਹੋਰਾਂ ਦੀ ਪੰਜਾਬ ਪ੍ਰਦੇਸ਼ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਭਗਵੰਤ ਮਾਨ ਹੋਰਾਂ ਦੇ ਨਾਲ ਕੋਈ ਗੱਲ ਨਹੀਂ ਹੋਈ, ਜਿਹਦੇ ਕਰਕੇ ਜਸਬੀਰ ਸਿੰਘ ਬੀਰ ਤੋਂ ਸਪਸ਼ਟੀਕਰਨ ਜਿਹੜਾ ਜੀ ਉਹ ਮੰਗਿਆ ਜਾਊਗਾ। ਇਹ ਅਜੀਬੋ-ਗਰੀਬ ਜੀ ਸਥਿਤੀ ਜਿਹੜੀ ਜੀ ਉਹ ਆਮ ਆਦਮੀ ਪਾਰਟੀ 'ਚ ਖੜੀ ਹੋ ਗਈ। ਇੱਕ ਜਿਹੜਾ ਵਿਅਕਤੀ ਆ ਉਹ ਪਾਰਟੀ ਦੇ ਜਿਹੜਾ ਜੀ MLAs ਨੇ ਉਹਦੇ ਜਾਂ ਜਿਹੜੇ ਬਿਆਨ ਜਾਰੀ ਹੋਏ ਅਫੀਸ਼ੀਅਲੀ ਉਹਦੇ ਉਲਟ ਚੱਲਦਾ ਹੈ ਤੇ ਜੇ ਉਹਨੂੰ ਕੋਈ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹਨੇ ਪੁੱਛਿਆ ਉਹਦੇ ਹੀ ਖਿਲਾਫ ਜਿਹੜਾ ਜੀ ਉਹ ਪਾਰਟੀ ਵਿਰੋਧੀ ਕਾਰਵਾਈਆਂ ਦੀ ਗੱਲ ਜਿਹੜੀ ਉਹ ਆਖੀ ਜਾ ਰਹੀ ਹੈ। ਸੋ ਸ਼ਾਇਦ ਜਿਹੜੀ ਕੰਟਰੋਵਰਸੀ ਤੇ ਆਮ ਆਦਮੀ ਪਾਰਟੀ ਇਹ ਦੋ ਹੈ ਹੀ ਨਹੀਂ ਜੀ, ਇਹ ਸਮੇਂ-ਸਮੇਂ ਤੇ ਬਰਾਬਰ ਜਿਹੜੀਆਂ ਉਹ ਚੱਲੀ ਜਾਂਦੀਆਂ ਨੇ। ਉਹੋ ਜਿਹੇ ਹਾਲਾਤ ਇੱਕ ਵਾਰੀ ਫੇਰ ਪੈਦਾ ਹੋ ਗਏ। ਬਿਲਕੁਲ ਆਪਣੇ 'ਚ ਹੀ ਭੰਬਲ ਭੂਸਾ ਪਿਆ ਹੋਇਆ ਇਹਨਾਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, ਹੜ੍ਹ ਬਹੁਤ ਆਏ ਸੀ, ਜੈਨੀਆਂ ਚਹਿਲ ਦੇ ਵਿੱਚ ਬਹੁਤ ਵੱਡਾ ਤੇ ਡੂੰਘਾ ਪਾੜ ਪੈ ਗਿਆ ਸੀਗਾ। ਲੋਕਾਂ ਨੇ ਤਾਂ ਉਹ ਪੂਰ ਲਿਆ ਇਕੱਠੇ ਹੋ ਕੇ, ਪਰ ਸਰਕਾਰ ਐਵੇਂ ਖਾਲੀ ਵਾਹਵਾ ਲੈ ਰਹੀ ਹੈ। ਜੀ ਐਕਚੁਅਲੀ ਇਹ 175 ਮੀਟਰ ਚੌੜਾ ਤੇ 13 ਮੀਟਰ ਡੂੰਘਾ ਇਹ ਪਾੜ ਸੀਗਾ ਜੀ। ਸੋਚ ਸਕਦੇ ਹੋ ਕਿ ਇਹ ਕਿੱਡਾ ਵੱਡਾ ਪਾੜ ਹੋ ਸਕਦਾ। ਸਤਲੁਜ ਦਰਿਆ ਨੇ ਆਪਣਾ ਵਹਿਣ ਹੀ ਜਿਹੜਾ ਜੀ ਉਹ ਬਦਲ ਲਿਆ ਸੀ, ਉਹ ਇੱਧਰ ਨੂੰ ਜਿਹੜਾ ਜੀ ਉਹ ਚੱਲਣਾ ਸ਼ੁਰੂ ਹੋ ਗਿਆ ਸੀ, ਜਿਹਦੇ
ਮਾਰ ਦੇ ਹੇਠ ਕਈ ਪਿੰਡ ਜਿਹੜੇ ਜੀ ਉਹ ਆ ਗਏ। ਇਸ ਪਾੜ ਨੂੰ ਪੂਰਾ ਕਰਨ ਦੇ ਵਾਸਤੇ ਜਿਹੜੇ ਜੀ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਉਹਨਾਂ ਦੇ ਨਾਲ ਦੇ ਸਾਥੀ ਪੰਜਾਬ ਦੇ ਵਿੱਚੋਂ ਮਾਲਵਾ, ਦੁਆਬਾ, ਮਾਝਾ, ਈਵਨ ਹਰਿਆਣੇ ਦੇ ਵਿੱਚੋਂ, ਪੰਜਾਬੀ ਬੈਲਟ ਦੇ ਵਿੱਚੋਂ ਜਿਹੜਾ ਜੀ ਕਰਨਾਲ ਤੱਕ ਜਿਹੜੇ ਲੋਕ ਸੀਗੇ ਜੀ ਉਹ ਟਰੈਕਟਰ ਟਰਾਲੀਆਂ, ਮਿੱਟੀ ਦੇ ਤੋੜੇ ਲੈ ਕੇ ਇੱਥੇ ਜਿਹੜਾ ਜੀ ਉਹ ਪਹੁੰਚੇ। ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਕੰਮ ਸੀਗਾ ਜੀ ਇਹ ਮਹੀਨੇ ਤੋਂ ਉੱਪਰ ਦਾ ਕੰਮ ਸੀਗਾ। ਉਹ ਵੀ ਜੇ ਸਰਕਾਰ ਦੇ ਆਸਰੇ ਹੁੰਦੇ ਤਾਂ ਸ਼ਾਇਦ ਹੋ ਸਕਦਾ ਸੀਗਾ ਇਹ ਮਹੀਨੇ ਦੇ ਵਿੱਚ ਵੀ ਜਿਹੜਾ ਜੀ ਉਹ ਪਾੜ ਮੁਕੰਮਲ ਨਾ ਕੀਤਾ ਜਾ ਸਕਦਾ। ਨੌਜਵਾਨਾਂ ਨੇ ਰਾਤ ਨੂੰ ਵੀ ਇੱਥੇ ਜਿਹੜੀ ਜੀ ਉਹ ਮਿਹਨਤ ਕੀਤੀ ਔਰ ਲਗਾਤਾਰ ਜਿਹੜੀ ਮਿਹਨਤ ਕਰਦਿਆਂ ਹੋਇਆਂ ਇਹ ਪਾੜ ਜਿਹੜਾ ਉਹ ਮੁਕੰਮਲ ਕੀਤਾ। ਇੱਥੇ 3 ਲੱਖ ਬੋਰੇ ਜਿਹੜੇ ਜੀ ਉਹ ਮਿੱਟੀ ਦੇ, 2 ਲੱਖ ਘਣ ਫੁੱਟ ਪੱਥਰ, 270 ਕੁਇੰਟਲ ਲੋਹੇ ਦੀ ਤਾਰ ਜਿਹੜੀ ਆ ਜੀ ਉਹ ਵਰਤੀ ਗਈ ਹੈ। 80 ਪਿੰਡਾਂ ਦੇ ਲੋਕ ਜਿਹੜੇ ਸੀਗੇ ਜੀ ਉਹ ਇੱਥੇ ਲੱਗੇ ਰਹੇ ਦਿਨ ਰਾਤ, ਜਿਹੜਾ ਜਿਨ੍ਹਾਂ ਨੇ ਇੱਕ ਜਿਹੜਾ ਜੀ ਉਹ ਕੀਤਾ। ਸ਼ਾਹਕੋਟ ਤੋਂ ਲੋਹੀਆਂ ਤੱਕ ਤੁਸੀਂ ਬੰਨ ਜਿਹੜਾ ਜੀ ਹੁਣ ਇਹ ਕਿਹਾ ਜਾ ਰਿਹਾ ਬਾਬਾ ਸੀਚੇਵਾਲ ਦੇ ਵੱਲੋਂ ਕਿ ਇਹਨੂੰ ਮਜ਼ਬੂਤ ਕੀਤਾ ਜਾਊਗਾ ਔਰ ਉਹਨਾਂ ਨੇ ਕਿਹਾ ਕਿ ਇਹ ਕੰਮ ਲਗਾਤਾਰ ਚੱਲੂਗਾ ਇਸ ਤੁਸੀਂ ਬੰਨ ਨੂੰ ਜਿਹੜਾ ਜੀ ਉਹ ਮਜ਼ਬੂਤ ਕਰਨ ਦਾ। ਦੂਜੇ ਪਾਸੇ ਜਿਹੜਾ ਹੈ ਜੀ ਰੇਤ ਮਾਫੀਆ, ਉਹਨੇ ਕਿੰਨਾ ਕੁ ਜਿਹੜਾ ਜੀ ਇਹਨਾਂ ਨੂੰ ਖਤਮ ਕਰ ਦਿੱਤਾ ਹੋਇਆ ਤੁਸੀਂ ਬੰਨ ਨੂੰ, ਜੇ ਉਹ ਤੁਸੀਂ ਸਾਰਾ ਕੁਝ ਜਿਹੜਾ ਜੀ ਉਹ ਸੁਣ ਲਓ ਤੇ ਮੂੰਹ ਚੁੰਗਲਾਂ ਜਿਹੜੀਆਂ ਜੀ ਉਹ ਪੈ ਸਕਦੀਆਂ ਨੇ। 582 ਕਿਲੋਮੀਟਰ ਦਰਿਆ ਦੇ ਉੱਤੇ 77 ਲੱਖ ਟਨ ਰੇਤਾ ਜਿਹੜੀ ਜੀ ਉਹ ਕੱਢਣ ਦੀ ਪਰਮਿਸ਼ਨ ਹੈ। 12 ਕਰੋੜ ਟਨ ਰੇਤਾ ਜਿਹੜੀ ਹੈ ਜੀ ਉਹ ਕੱਢੀ ਜਿਹੜੀ ਜਾ ਚੁੱਕੀ ਹੈ। ਤੁਸੀਂ ਇੱਕ ਵਾਰੀ ਫੇਰ ਸੁਣਨਾ ਜੀ, 77 ਲੱਖ ਟਨ ਰੇਤਾ ਕੱਢੀ ਜਾ ਸਕਦੀ ਆ ਕਾਨੂੰਨ ਦੇ ਮੁਤਾਬਕ, ਜਿਹੜੀ ਮਾਈਨਿੰਗ ਕਾਨੂੰਨ ਹੈ ਉਹਦੇ ਮੁਤਾਬਕ, ਜਦੋਂ ਕਿ 12 ਕਰੋੜ ਟਨ ਕੱਢੀ ਜਾ ਚੁੱਕੀ ਹੈ। 3 ਲੱਖ ਬੂਟੇ ਜਿਹੜੇ ਜੀ ਇਹ ਰੇਤ ਮਾਫੀਆ ਪੱਟ ਕੇ ਲੈ ਗਿਆ ਔਰ ਜਿਹੜੇ ਜੀ ਬੰਨ ਸੀਗਾ ਜੀ ਉਹਦੇ ਉੱਤੇ ਚਲਾ ਕੇ ਟਿੱਪਰ ਜਿਹੜਾ ਜੀ ਉਹਦਾ ਸਤਿਆਨਾਸ਼ ਇਸ ਰੇਤ ਮਾਫੀਆ ਨੇ ਜਿਹੜਾ ਜੀ ਉਹ ਕਰ ਦਿੱਤਾ। ਹੁਣ ਸਵਾਲ ਇਹ ਆ ਕਿ ਅੱਗੋਂ ਕੀ ਰੇਤ ਮਾਫੀਆ ਨੂੰ ਜਿਹੜੀ ਜੀ ਉਹ ਠੱਲ ਪਊਗੀ? ਇਹ ਹੁਣ ਲੋਕਾਂ ਦੇ ਉੱਤੇ ਬਹੁਤ ਕੁਝ ਜਿਹੜਾ ਜੀ ਉਹ ਡਿਪੈਂਡ ਹੈ ਕਿ ਉਹ ਇਹ ਹੜ੍ਹ ਜਿਹੜੇ ਜੀ ਉਹਨਾਂ ਨੇ ਦੁਬਾਰਾ ਆਉਣ ਦੇਣੇ ਆ ਜਾਂ ਉਹਨਾਂ ਨੇ ਆਪਣੇ ਘਰਾਂ ਵਾਂਗੂ ਹੀ ਇਸ ਸੀਬੰਨ ਦੀ ਰਾਖੀ ਵੀ ਜਿਹੜੀ ਹੈ ਜੀ ਉਹ ਰੇਤ ਮਾਫੀਏ ਤੋਂ ਕਰਨੀ ਹੈ, ਕਿਉਂਕਿ ਰੇਤ ਮਾਫੀਏ ਦੀਆਂ ਮਸ਼ੀਨਾਂ ਤਾਂ ਫੇਰ ਜਿਹੜੀਆਂ ਜੀ ਉਹ ਸਟਾਰਟ ਨੇ ਪੰਜਾਬ ਦੀ ਕਿਸਮਤ ਪੁੱਟਣ ਦੇ ਵਾਸਤੇ। ਬਿਲਕੁਲ ਜੀ, ਲੋਕਾਂ ਨੂੰ ਲੱਗਦਾ ਕਿ ਡੰਡੇ ਲਾ ਕੇ ਖੜੇ ਹੋਣਾ ਪਊਗਾ। ਸਰਕਾਰਾਂ ਤੇ ਕੁਝ ਵੀ ਨਹੀਂ ਕਰ ਰਹੀਆਂ, ਸਰਕਾਰਾਂ ਦੀਆਂ ਹਿੱਸੇਦਾਰੀਆਂ ਵਿੱਚ। ਤੇ ਕਸ਼ਮੀਰ ਦੀ ਜੇ ਗੱਲ ਕਰੀਏ ਤਾਂ ਜ਼ਿੰਦਗੀ ਅਜੇ ਵੀ ਲੀਹ ਤੇ ਨਹੀਂ ਆਈ। ਬਿਲਕੁਲ ਜੀ, ਜਿਹੜੇ ਸ਼ਾਂਤੀਪੂਰਨ ਜਿਹੜੇ ਸਰਕਾਰੀ ਲਫ਼ਜ਼ ਨੇ ਉਹ ਇਹ ਨੇ ਕਿ ਸ਼ਾਂਤੀਪੂਰਨ ਨੇ ਹਾਲਾਤ। ਸ਼ਾਂਤੀਪੂਰਨ ਜਿਹੜੇ ਦੀ ਉਹ ਇਸ ਤਰੀਕੇ ਦੇ ਨਾਲ ਨੇ ਕਿ ਕੋਈ ਉੱਥੇ ਬਿਜ਼ਨਸ ਨਹੀਂ ਖੁੱਲ ਰਿਹਾ, ਕੋਈ ਬਾਜ਼ਾਰ ਨਹੀਂ ਖੁੱਲ ਰਹੇ, ਲੋਕ ਸੜਕਾਂ ਦੇ ਉੱਤੇ ਨਹੀਂ ਆ ਰਹੇ, ਸਕੂਲ ਕਾਲਜ ਜਿਹੜੇ ਜੀ ਉਹ ਬੰਦ ਨੇ, ਅਦਾਰੇ ਸਾਰੇ ਜਿਹੜੇ ਬੰਦ ਨੇ, ਟੈਲੀਫੋਨ ਬੰਦ ਨੇ। ਫਿਰ ਜਿਹੜੀ ਜੀ ਉਹ ਸਰਕਾਰ ਦੇ ਤੌਰ ਦੇ ਉੱਤੇ ਜਿਹੜੀ ਜੀ ਉਹ ਸ਼ਾਂਤੀ ਕਹੀ ਜਿਹੜੀ ਜੀ ਉਹ ਜਾ ਸਕਦੀ ਆ। ਅੱਜ ਜਿਹੜਾ ਜੀ ਮਹੀਨਾ ਹੋਣ ਤੇ ਆ ਗਿਆ ਔਰ 30ਵਾਂ ਦਿਨ ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਪਰ ਜ਼ਿੰਦਗੀ ਅਜੇ ਵੀ ਲੀਹ ਦੇ ਉੱਤੇ ਨਹੀਂ ਆਈ। ਕਿੰਨੇ ਕੁ ਦਿਨ ਦੀ ਕਿਤੇ ਰੋਟੀ ਤੇ ਬਾਕੀ ਸਮਾਨ ਜਿਹੜਾ ਜੀ ਉਹ ਲੋਕਾਂ ਨੇ ਲੈ ਕੇ ਰੱਖ ਲਿਆ ਹੋਊਗਾ। ਕਸ਼ਮੀਰ ਦੇ ਵਿੱਚ 111 ਪੁਲਿਸ ਸਟੇਸ਼ਨਾਂ ਦੇ ਤੇ 105 ਜਿਹੜੇ ਜੀ ਉਹ ਕੰਮ ਕਰ ਰਹੇ ਆ। ਇਹਨਾਂ ਦੇ ਵਿੱਚੋਂ 92 ਪੁਲਿਸ ਸਟੇਸ਼ਨਾਂ ਤੋਂ ਪਾਬੰਦੀਆਂ ਸਰਕਾਰ ਕਹਿੰਦੀ ਖਤਮ ਕਰਤੀਆਂ ਨੇ। ਜੰਮੂ ਤੇ ਲਦਾਖ ਦੇ ਵਿੱਚ ਪਾਬੰਦੀਆਂ ਜਿਹੜੀਆਂ ਜੀ ਉਹ ਸਾਰੀਆਂ ਖਤਮ ਨੇ। ਇਹ ਵੀ ਕਿਹਾ ਗਿਆ ਸਰਕਾਰੀ ਤੌਰ ਦੇ ਉੱਤੇ ਕਿ 93% ਹਿੱਸੇ ਨੂੰ ਕਿਸੇ ਵੀ ਮਨਾਹੀ ਦੇ ਹੁਕਮ ਤੋਂ ਮੁਕਤ ਕੀਤਾ ਜਾ ਚੁੱਕਿਆ। ਪਰ ਜਿਹੜਾ ਜੀ ਜੇ ਮੁਕਤ ਕੀਤਾ ਜਾ ਚੁੱਕਿਆ ਤੇ ਉੱਥੇ ਚਹਿਲ ਪਹਿਲ ਅੱਜ ਵੀ ਕਿਉਂ ਨਹੀਂ ਹੈਗੀ ਔਰ ਜਿਹੜੀ ਥਾਂ ਥਾਂ ਦੇ ਤੋਂ ਪੱਥਰਬਾਜ਼ੀ ਦੀਆਂ ਘਟਨਾਵਾਂ ਜਿਹੜੀਆਂ ਜੀ ਉਹ ਕਿਉਂ ਆ ਰਹੀਆਂ ਨੇ। ਮੋਬਾਈਲ ਤੇ ਇੰਟਰਨੈਟ ਸੇਵਾਵਾਂ ਜਿਹੜੀਆਂ ਜੀ ਉਹ ਬੰਦ ਹੋਇਆਂ ਨੂੰ ਮਹੀਨਾ ਜਿਹੜਾ ਜੀ ਉਹ ਹੋ ਗਿਆ। ਜਿੱਥੇ ਸ਼ਹਿਰ ਦੀ ਕਮਰਸ਼ੀਅਲ ਹੱਬ ਹੈ ਜਿਹੜਾ ਲਾਲ ਚੌਕ ਤੇ ਪ੍ਰੈਸ ਇਨਕਲੇਵ, ਇਹਦੇ ਵਿੱਚ ਜਿਹੜੀਆਂ ਲੈਂਡਲਾਈਨ ਸੇਵਾਵਾਂ ਨੇ ਉਹ ਅਜੇ ਵੀ ਬੰਦ ਨੇ। ਬੈਰੀਕੇਡ ਜਿਹੜੇ ਜੀ ਉਹ ਹਟਾਉਣ ਦੀ ਗੱਲ ਕੀਤੀ ਗਈ ਆ, ਪਰ ਬੈਰੀਕੇਡ ਤਾਂ ਹੁੰਦੇ ਆ ਜੇ ਟ੍ਰੈਫਿਕ ਹੋਵੇ। ਟ੍ਰੈਫਿਕ ਜਿਹੜਾ ਜੀ ਉਹ ਹੈ ਨੀ ਗਾ। ਸੈਰ ਸਪਾਟਾ ਸਨਅਤ ਜਿਹੜੀ ਆ ਜੀ ਉਹ ਤਬਾਹ ਹੋ ਕੇ ਰਹਿ ਗਈ ਆ। ਇਹੀ ਦਿਨ ਹੁੰਦੇ ਆ ਜਦੋਂ ਉੱਥੇ ਰਹਿੰਦੇ ਲੋਕਾਂ ਨੇ ਆਪਣੀ ਸਾਲ ਭਰ ਦੀ ਕਮਾਈ ਜਿਹੜੀ ਆ ਉਹ ਕਰਨੀ ਹੁੰਦੀ ਆ, ਪਰ ਉਹਨਾਂ ਦੀ ਕਮਾਈ ਤਾਂ ਸਾਈਡ ਦੇ ਉੱਤੇ ਗਈ। ਉੱਥੇ ਜਿਹੜੇ ਅੰਦਰਾਂ ਦੇ ਵਿੱਚ ਤਾੜੇ ਹੋਏ ਲੋਕ ਨੇ
ਉਹ ਕਿਸ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਹੋਣਗੇ ਜਦੋਂ ਕਿਸੇ ਨੂੰ ਤਕਰੀਬਨ ਮਹੀਨਾ ਜਿਹੜਾ ਜੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪਵੇ। ਇਹ ਅਸਲੀਅਤ ਤਾਂ ਸਿਰਫ ਉਹੀ ਜਿਹੜਾ ਜੀ ਉਹ ਦੱਸ ਸਕਦਾ ਹੈ ਕਿ ਉਹਨਾਂ ਦੇ ਉੱਤੇ ਕੀ ਗੁਜ਼ਰੀ ਤੇ ਕੀ ਗੁਜ਼ਰ ਰਹੀ ਹੈ। ਬਿਲਕੁਲ ਜੀ ਬਿਲਕੁਲ। ਤੇ ਬਾਕੀ ਇਹ ਸਿਰਸਾ ਵਾਲੇ ਬਾਬੇ ਦੀ ਗੱਲ ਕਰੀਏ, ਉਹ ਤੇ ਅੰਦਰ ਆ, ਪਰ ਉਸ ਦਾ ਇੱਕ ਪ੍ਰੇਮੀ ਹੈ ਜਿਹੜਾ ਉਹ ਚਾਕੂ ਲੈ ਕੇ ਘੁੰਮੀ ਜਾਂਦਾ। ਇਹ ਰਾਜਧਾਨੀ ਦਿੱਲੀ ਦੇ ਜੀ ਜਿਹੜਾ ਸੁਰੱਖਿਅਤ ਇਲਾਕਾ ਜਿਹੜਾ ਜੀ ਉਹ ਗਿਣਿਆ ਜਾਂਦਾ ਸੰਸਦ ਭਵਨ, ਜਿੱਥੇ ਕਿਹਾ ਜਾਂਦਾ ਜੀ ਕਿ ਚਿੜੀ ਵੀ ਪਰ ਨਹੀਂ ਮਾਰ ਸਕਦੀ, ਪਰਿੰਦਾ ਪਰ ਨਹੀਂ ਮਾਰ ਸਕਦਾ। ਉੱਥੇ ਇੱਕ ਚਾਕੂ ਲੈ ਕੇ ਦਾਖਲ ਹੋਣ ਦਾ ਯਤਨ ਕਰਦਿਆਂ ਜਿਹੜਾ ਜੀ ਉਹ ਫੜਿਆ ਗਿਆ। ਵਿਜੇ ਚੌਕ ਦੇ ਆਰੀਅਨ ਗੇਟ ਦੇ ਕੋਲੋਂ ਫੜੇ ਗਏ ਵਿਅਕਤੀ ਦੀ ਜਿਹੜੀ ਪਛਾਣ ਹੈ ਉਹ ਯਮਨਾ ਨਗਰ ਦੇ ਲక్ష్ਮੀ ਨਗਰ ਇਲਾਕੇ ਦਾ ਰਹਿਣ ਵਾਲਾ ਸਾਗਰ ਇੰਸਾ ਦੇ ਰੂਪ ਦੇ ਵਿੱਚ ਜਿਹੜੀ ਉਹ ਹੋਈ ਹੈ। ਪੁਲਿਸ ਇਸ ਮਾਮਲੇ ਦੇ ਉੱਤੇ ਉਹਦੇ ਤੋਂ ਜਿਹੜੀ ਦੀ ਉਹ ਪੁੱਛਗਿੱਛ ਕਰ ਰਹੀ ਹੈ। ਸਪੈਸ਼ਲ ਸੈੱਲ, IB, NIA ਤੇ ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ ਉਹਦੇ ਤੋਂ ਪੁੱਛਗਿੱਛ ਕਰ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਗੇਟ ਨੰਬਰ 1 ਦੇ ਬਾਹਰ ਬਾਈਕ ਉਹਨੇ ਖੜੀ ਕੀਤੀ ਤੇ ਹੱਥ ਦੇ ਵਿੱਚ ਜਿਹੜਾ ਸੀ ਉਹ ਚਾਕੂ ਲੈ ਕੇ ਸੰਸਦ ਦੇ ਅੰਦਰ ਜਾਣ ਦਾ ਉਹਨੇ ਯਤਨ ਜਿਹੜਾ ਸੀ ਉਹ ਕੀਤਾ। ਉਹ ਗੁਰਮੀਤ ਰਾਮ ਰਹੀਮ ਦੇ ਹੱਕ ਦੇ ਵਿੱਚ ਨਾਅਰੇ ਜਿਹੜੇ ਜੀ ਉਹ ਲਾ ਰਿਹਾ ਸੀਗਾ ਤੇ ਕੁਝ ਲੋਕ ਉਹਦੀ ਵੀਡੀਓ ਜਿਹੜੀ ਜੀ ਉਹ ਬਣਾਉਣ ਲੱਗੇ। ਸੁਰੱਖਿਆ ਏਜੰਸੀਜ਼ ਨੇ ਉਹਨੂੰ ਉਸ ਵੇਲੇ ਜਿਹੜਾ ਜੀ ਉਹ ਦਬੋਚ ਲਿਆ। ਇਹ ਵੀ ਕਿਹਾ ਜਾ ਰਿਹਾ ਕਿ ਉਹ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਲੱਗ ਰਿਹਾ। ਬਾਈਕ ਕਿਵੇਂ ਲੈ ਕੇ ਆਇਆ, ਬਾਈਕ ਕਿਵੇਂ ਜਿਹੜਾ ਜੀ ਉਹ ਚਲਾਉਂਦਾ, ਮਾਨਸਿਕ ਪਰੇਸ਼ਾਨ ਵਿਅਕਤੀ ਬਾਈਕ ਕਿਵੇਂ ਲਿਆਊਗਾ। ਇਹ ਵੀ ਦੱਸਿਆ ਗਿਆ ਜੀ ਕਿ ਉਹ 10 ਜਮਾਤਾਂ ਪੜ੍ਹਿਆ ਹੋਇਆ, ਪਰਿਵਾਰ ਦੇ ਵਿੱਚ ਉਹਦੇ 3 ਹੋਰ ਭਰਾ ਤੇ ਮਾਂ ਪਿਓ ਨੇ, ਉਹ ਤੀਜੇ ਨੰਬਰ ਦੇ ਉੱਤੇ ਆ। ਭਰਾਵਾਂ ਦੇ ਵਿੱਚੋਂ ਲక్ష్ਮੀ ਨਗਰ ਦੇ ਵਿੱਚ ਉਹਦਾ ਪਿਓ ਪਰੌਂਠਿਆਂ ਦੀ ਰੇਹੜੀ ਲਾਉਂਦਾ। ਅਜੇ ਤੱਕ ਉਹਦਾ ਮਕਸਦ ਸਾਹਮਣੇ ਨਹੀਂ ਆਇਆ ਕਿ ਉਹ ਪਾਰਲੀਮੈਂਟ ਦੇ ਵਿੱਚ ਕਿਉਂ ਜਿਹੜਾ ਵੀ ਉਹ ਦਾਖਲ ਹੋਣਾ ਚਾਹੁੰਦਾ ਸੀਗਾ ਤੇ ਉਹ ਗੁਰਮੀਤ ਰਾਮ ਰਹੀਮ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਜਿਹੜੀ ਜੀ ਉਹ ਕਿਉਂ ਕਰ ਰਿਹਾ ਸੀਗਾ। ਜਿਹੜੀਆਂ ਏਜੰਸੀਜ਼ ਨੇ ਉਹ ਇਹ ਕਹਿੰਦੀਆਂ ਨੇ ਕਿ ਅਜੇ ਮੁਕੰਮਲ ਪੁੱਛਗਿੱਛ ਤੋਂ ਬਾਅਦ ਹੀ ਉਹ ਦੱਸ ਸਕਣਗੀਆਂ ਕਿ ਇਹਦਾ ਪਰਪਸ ਕੀ ਸੀਗਾ ਉੱਥੇ ਆਉਣ ਦਾ ਤੇ ਅੰਦਰ ਦਾਖਲ ਹੋਣ ਦੇ ਯਤਨ ਕਰਨ। ਬਿਲਕੁਲ ਜੀ, ਉਹਨਾਂ ਦੇ ਪਿਤਾ ਜੀ ਅੰਦਰ ਆ ਨਾ। ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।